ਕਿ 7 ਜਨਵਰੀ ਤੋਂ ਜਿਹੜਾ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ, ਸਰਕਾਰਾਂ ਉਹਨਾਂ ਮੁੱਦਿਆਂ ਤੇ ਇਨਸਾਫ ਦੇਣ ਨੂੰ ਤਿਆਰ ਨਹੀਂ, ਸੋ ਲਾਰੇ ਲੱਪੇ ਲਾ ਰਹੀਆਂ। ਉਸ ਦਿਨ ਗਵਰਨਰ ਨਾਲ ਜਦੋਂ ਮੈਮੋਰੰਡਮ ਦੇਣ ਗਏ, ਗੱਲਬਾਤ ਹੋਈ, ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਸੀ ਕਿ ਜਿਨ੍ਹਾਂ ਦੀ ਜੇਲ੍ਹ ਕਸਟਡੀ ਬੰਦੀ ਸਿੰਘਾਂ ਦੀ 25 ਸਾਲ ਤੋਂ ਉੱਪਰ ਬਣਦੀ ਹੈ, ਉਹਨਾਂ ਨੂੰ ਮੈਂ ਰਿਹਾ ਕਰਾਵਾਂਗਾ। परंतु जदों उस तो बाद 16 अप्रैल 2022 ਨੂੰ ਦੁਆਰੇ गवर्नर साहब नाल मीटिंग हुई, वो अपने जिहड़ा वादा सी उस तो मुकर गए। असी 11 जनवरी दिन वीरवार नूं जिहड़ा ये परसों नूं है, गुरुद्वारा ज्योति ਸਰੂਪ विखे शहीदां दे पवित्र अस्थान ते अरदास करके एक मार्च कढ़ना, सरकारां नूं जगाउण वास्ते, सरकारां दा ध्यान उस पासे लियाउण ते संगतां नूं जोड़न वास्ते। अज दा जिहड़ा साडा मनोरथ है, यही है, संगतां नूं अपील है कि 5 प्यारिਆਂ ਦੀ अगवाई विच वो मार्च शहीदां दे पवित्र स्थान ते अरदास करके तकरीबन 11 बजे रवाना होएगा। सो संगतां उस स्थान ते गुरुद्वारा ज्योति ਸਰੂਪ ਵਿੱਚ ਵੱਧ ਤੋਂ ਵੱਧ ਆਪਣੇ ਆਪਣੇ ਸਾਧਨਾਂ ਰਾਹੀਂ ਪਹੁੰਚਣ, ਤਾਂ ਕਿ ਅਸੀਂ ਉਸ 'ਚ ਸ਼ਾਮਲ ਹੋ ਕੇ ਸਰਕਾਰਾਂ ਤੋਂ ਆਪਣੇ ਹੱਕ ਲੈ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ, ਕਿਉਂਕਿ 7 ਜਨਵਰੀ ਤੋਂ ਜਿਹੜਾ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ, ਸਰਕਾਰਾਂ ਉਹਨਾਂ ਮੁੱਦਿਆਂ ਤੇ ਇਨਸਾਫ ਦੇਣ ਨੂੰ ਤਿਆਰ ਨਹੀਂ, ਸੋ ਲਾਰੇ ਲੱਪੇ ਲਾ ਰਹੀਆਂ। ਕਿਉਂਕਿ 11 ਜਨਵਰੀ 2022 ਨੂੰ ਅਸੀਂ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮਾਰਚ ਕੱਢਿਆ ਸੀ ਗੁਰਦੁਆਰਾ ਜੋਤੀ ਸਰੂਪ ਸ੍ਰੀ ਫਤਿਹਗੜ੍ਹ ਸਾਹਿਬ ਤੋਂ। ਉਸ ਦਿਨ ਗਵਰਨਰ ਨਾਲ ਜਦੋਂ ਮੈਮੋਰੰਡਮ ਦੇਣ ਗਏ, ਗੱਲਬਾਤ ਹੋਈ, ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਸੀ ਕਿ ਜਿਨ੍ਹਾਂ ਦੀ ਜੇਲ੍ਹ ਕਸਟਡੀ ਬੰਦੀ ਸਿੰਘਾਂ ਦੀ 25 ਸਾਲ ਤੋਂ ਉੱਪਰ ਬਣਦੀ ਹੈ, ਉਹਨਾਂ ਨੂੰ ਮੈਂ ਰਿਹਾ ਕਰਾਵਾਂਗਾ। ਪਰੰਤੂ ਜਦੋਂ ਉਸ ਤੋਂ ਬਾਅਦ 16 ਅਪ੍ਰੈਲ 2022 ਨੂੰ ਦੁਆਰੇ ਗਵਰਨਰ ਸਾਹਿਬ ਨਾਲ ਮੀਟਿੰਗ ਹੋਈ, ਉਹ ਆਪਣੇ ਜਿਹੜਾ ਵਾਅਦਾ ਸੀ ਉਸ ਤੋਂ ਮੁੱਕਰ ਗਏ। ਸੋ ਹੁਣ ਜਿਹੜਾ 11 ਜਨਵਰੀ ਨੂੰ ਅਸੀਂ ਇੱਕ ਪ੍ਰੋਗਰਾਮ ਲਿਖਿਆ ਸਮੁੱਚੇ ਪੁਆਧ ਇਲਾਕੇ ਵੱਲੋਂ, क्योंकि पुआध इलाके का इस कौमी इंसाफ मोर्चे में बहुत बड़ा योगदान है। तन मन धन नाल ये पूरा साथ दे रहे हैं कौमी इंसाफ मोर्चे का। सो इन्हां वल्लों इन्हां दी अगवाई च समुचे इलाके की अगवाई विच असी 11 जनवरी दिन वीरवार नूं जिहड़ा ये परसों नूं है, गुरुद्वारा ज्योति ਸਰੂਪ विखे शहीदां दे पवित्र अस्थान ते अरदास करके एक मार्च कढ़ना, सरकारां नूं जगाउण वास्ते, सरकारां दा ध्यान उस पासे लियाउण ते संगतां नूं जोड़न वास्ते कि वाकई सरकारां जिहड़ियां वो इंसाफ देण नूं तैयार नहीं। जदों कि साडा मोर्चा शांतमई तरीके नाल 1 साल तो चल रहा, 7 जनवरी नूं साल पूरा हो चुकिया। सो अज का जिहड़ा साडा मनोरथ है, यही है, संगतां नूं अपील है कि 5 प्यारिਆਂ ਦੀ अगवाई विच वो मार्च शहीदां दे पवित्र स्थान ते अरदास करके तकरीबन 11 बजे रवाना होएगा। सो संगतां उस स्थान ते गुरुद्वारा ज्योति ਸਰੂਪ ਵਿੱਚ ਵੱਧ ਤੋਂ ਵੱਧ ਆਪਣੇ ਆਪਣੇ ਸਾਧਨਾਂ ਰਾਹੀਂ ਪਹੁੰਚਣ, ਤਾਂ ਕਿ ਅਸੀਂ ਉਸ 'ਚ ਸ਼ਾਮਲ ਹੋ ਕੇ ਸਰਕਾਰਾਂ ਤੋਂ ਆਪਣੇ ਹੱਕ ਲੈ ਸਕੀਏ। ਇਹਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਪਿਛਲੇ ਕੁਝ ਸਾਲਾਂ ਦੀ ਗੱਲ ਹੋਵੇ, ਉਦੋਂ ਵੀ ਤੁਹਾਡੇ ਵੱਲੋਂ ਮਾਰਚ ਕੀਤੇ ਜਾਂਦੇ ਨੇ, ਆਮ ਕਰਕੇ ਹੋਰ ਵੀ ਪ੍ਰੋਗਰਾਮ ਕੀਤੇ ਜਾਂਦੇ ਨੇ। ਇਹ ਲੱਗਦਾ ਕਿ ਇੰਨਾ ਪ੍ਰੈਸ਼ਰ ਲਾਈਕ ਹੋਣ ਦੇ ਬਾਵਜੂਦ ਜਿਹੜੀ ਪੰਜਾਬ ਗੌਰਮੈਂਟ ਆ ਜਾਂ ਸੈਂਟਰ ਹੈ, ਫਿਰ ਟੇਬਲ ਟਾਕ ਕਰਨ ਵਾਸਤੇ ਰੈਡੀ ਕਿਉਂ ਨਹੀਂ ਹੁੰਦੀ? ਦੇਖੋ ਜੀ, ਇਹ ਵੀ ਜਿਹੜੀ ਇੱਕ ਸਰਕਾਰਾਂ ਦੀ ਨਾਕਾਮੀ ਹੈ ਵੀ ਉਹ ਗੱਲ ਕਰਨ ਵਾਸਤੇ ਵੀ ਨਹੀਂ। ਦੇਖੋ, ਜਿਹੜੇ ਮੁੱਦਿਆਂ ਤੇ ਕੋਈ ਮੋਰਚਾ ਲੱਗਦਾ, ਭਾਵੇਂ ਕੋਈ ਮਾਰਚ ਕੱਢਿਆ ਜਾਂਦਾ, ਐਜੀਟੇਸ਼ਨ ਹੁੰਦੀ ਹੈ, ਸਰਕਾਰਾਂ ਦਾ ਫਰਜ਼ ਬਣਦਾ, ਕਿਉਂਕਿ ਸਰਕਾਰਾਂ ਸੰਗਤਾਂ ਵੱਲੋਂ, ਜਨਤਾ ਵੱਲੋਂ ਚੁਣੀਆਂ ਜਾਂਦੀਆਂ, ਜਨਤਾ ਵਾਸਤੇ ਬਣਦੀਆਂ। ਸਰਕਾਰਾਂ ਦਾ ਫਰਜ਼ ਬਣਦਾ ਵੀ ਉਹਨਾਂ ਤੇ ਟੇਬਲ ਟਾਕ ਕਰੇ।
ਸਾਡੇ ਨਾਲ ਵੀ ਜਿਹੜਾ ਸਮੇਂ-ਸਮੇਂ ਤੇ ਸਰਕਾਰ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ, ਪਰੰਤੂ ਸਰਕਾਰਾਂ ਵਾਅਦਾ ਕਰਕੇ ਮੁੱਕਰਦੀਆਂ ਰਹੀਆਂ। 26 ਫਰਵਰੀ 2023 ਨੂੰ ਇੱਕ ਸਾਡੇ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੇ ਮੈਂਬਰਾਂ ਨਾਲ ਇੱਕ ਸਰਕਾਰ ਦੀ ਮੀਟਿੰਗ ਹੋਈ ਸੀ, ਪੰਜਾਬ ਸਰਕਾਰ ਦੀ, ਜਿਸ 'ਚ ਉਹਨਾਂ ਨੇ ਪੂਰਾ ਵਾਅਦਾ ਕਰਿਆ ਸੀ। ਉਹ ਤਾਂ ਉਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਨੇ ਲਿਖਤੀ ਵਾਅਦਾ ਕੀਤਾ ਸੀ ਕਿ ਪੰਜ ਸਿੰਘਾਂ ਦੀ ਪੱਕੀ ਰਿਹਾਈ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ ਅਸੀਂ ਪੰਜਾਬ ਲਿਆਉਣ ਵਾਸਤੇ 31 ਸਿੰਘਾਂ ਦਾ ਤਕਰੀਬਨ 6 ਫਰਵਰੀ ਤੋਂ ਇੱਕ ਇੱਥੇ ਤੋਂ ਜਥਾ ਭੇਜਿਆ ਜਾਂਦਾ ਭਗਵੰਤ ਮਾਨ ਦੀ ਕੋਠੀ ਵੱਲ, ਉਸ ਜਥੇ ਨੂੰ ਵੀ ਬੰਦ ਕਰਾਉਣ ਵਾਸਤੇ। ਉਹ ਜਥੇ ਦੀ ਡਿਮਾਂਡ ਸੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਸ਼ਿਫਟ ਕਰਨਾ, ਕਿਉਂਕਿ ਉਹਨਾਂ ਦੇ ਜਿਹੜੇ ਦਿੱਲੀ ਦੇ ਕੇਸ ਸੀ 2015 'ਚ ਖਤਮ ਹੋ ਚੁੱਕੇ ਸੀ। ਉਹਨਾਂ ਦੇ ਪੰਜਾਬ ਦੇ ਕੇਸ ਤੇ ਚੰਡੀਗੜ੍ਹ ਦੇ ਉਸ ਟਾਈਮ ਪੈਂਡਿੰਗ ਪਏ ਸੀ। ਸੋ ਸਾਡੀ ਮੰਗ ਸੀ ਕਿ ਉਹਨਾਂ ਨੂੰ, ਤਾਂ ਕਿ ਆਪਣੇ ਕੇਸਾਂ ਦੀ ਉਹ ਸਹੀ ਤਰੀਕੇ ਨਾਲ ਪੈਰਵਾਹੀ ਕਰ ਸਕਣ, ਪੰਜਾਬ ਸ਼ਿਫਟ ਕੀਤਾ ਜਾਵੇ। ਰੂਲ ਵੀ ਬਣਦਾ ਇੱਕ ਵੀ ਜਿਸ ਸਟੇਟ ਦਾ ਕੇਸ ਹੈ ਮੁਲਜ਼ਮ ਉਸ ਸਟੇਟ ਵਿੱਚ ਹਾਜ਼ਰ ਹੋਣਾ ਚਾਹੀਦਾ। ਸੋ ਉਹ ਵੀ ਵਾਅਦਾ ਕਰਕੇ ਪੰਜਾਬ ਸਰਕਾਰ ਦੇ 2 ਮੰਤਰੀ ਮੁੱਕਰੇ ਹੈ। ਸੋ ਸਰਕਾਰਾਂ ਨੂੰ ਚਾਹੀਦਾ ਟੇਬਲ ਟਾਕ ਤੇ ਸਾਨੂੰ ਬੁਲਾਉਣ, ਉੱਥੇ ਗੱਲ ਕਰਨ, ਉੱਥੇ ਉਹਨਾਂ ਨੂੰ ਫੈਸਲਾ ਲੈਣਾ ਚਾਹੀਦਾ। ਬਾਪੂ ਜੀ, ਕੇਂਦਰ ਸਰਕਾਰ ਦਾ ਜਿਹੜਾ ਅੜੀਅਲ ਰਵੱਈਆ ਇਸ ਸਮੇਂ ਨਜ਼ਰ ਆਇਆ, ਅਮਿਤ ਸ਼ਾਹ ਦਾ ਬਿਆਨ ਵੀ ਆਪਾਂ ਦੇਖਦੇ ਹਾਂ, ਦੂਸਰੇ ਪਾਸੇ ਜਗਤਾਰ ਸਿੰਘ ਕਾਰਾ ਉਹਨਾਂ ਨੂੰ ਜਿਹੜਾ ਉਧਰ ਦਿੱਲੀ ਜੇਲ੍ਹ ਵਾਲੇ ਲੈ ਕੇ ਜਾਣ ਦੀ ਗੱਲ ਹੋ ਰਹੀ ਹੈ, ਇਹ ਚੀਜ਼ ਨੂੰ ਕਿਵੇਂ ਮੋਰਚਾ ਦੇ? ਦੇਖੋ, ਜਿਸ ਤਰ੍ਹਾਂ ਦਾ ਅਮਿਤ ਸ਼ਾਹ ਨੇ ਇੱਕ ਬਿਆਨ ਦਿੱਤਾ, ਉਹ ਗ੍ਰਹਿ ਮੰਤਰੀ ਹੈ ਦੇਸ਼ ਦਾ, ਜ਼ਿੰਮੇਵਾਰ ਹੈ। ਇਸ ਤਰ੍ਹਾਂ ਦਾ ਨਹੀਂ, ਜਿਸ ਉਸ ਫਿਰਕੇ ਨਾਲ, ਜਿਸ ਉਹ ਧਰਮ ਨਾਲ, ਹਿੰਦੂ ਤਬ ਨਾਲ ਸੰਬੰਧ ਰੱਖਦਾ, ਉਸ ਹਿੰਦੂ ਤਬ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਬਚਾਉਣ ਵਾਸਤੇ, ਜਦੋਂ ਉਹਨਾਂ ਤੇ ਜ਼ੁਲਮ ਹੋ ਰਿਹਾ ਸੀ, ਉਹਨਾਂ ਨੂੰ ਬਚਾਉਣ ਵਾਸਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਦਿੱਲੀ ਕੁਰਬਾਨੀ ਦਿੱਤੀ। ਪਰੰਤੂ ਉਹ ਆਸਾਨ ਫਰੋਸ ਹੈ, ਉਹ ਭੁੱਲ ਚੁੱਕੇ ਇਸ ਚੀਜ਼ ਨੂੰ। ਅੱਜ ਜਿਸ ਤਰ੍ਹਾਂ ਉਹਦਾ ਬਿਆਨ ਆਇਆ ਵੀ ਉਹ ਜਦੋਂ ਤੱਕ ਆਪਣੀ ਗਲਤੀ ਦਾ ਅਹਿਸਾਸ ਨਹੀਂ ਕਰਦੇ, ਭਾਵੇਂ ਬਲਵੰਤ ਸਿੰਘ ਰਾਜੋਆਣੇ ਦੀ ਗੱਲ ਹੈ, ਭਾਵੇਂ ਬਾਕੀ ਸਿੰਘਾਂ ਦੀ ਹੈ, ਦੇਖੋ ਸਿਸਟਮ ਨੇ ਉਹਨਾਂ ਨੂੰ ਇਸ ਪਾਸੇ ਤੁਰਨ ਵਾਸਤੇ ਮਜਬੂਰ ਕੀਤਾ। ਉਹ ਨਾ ਤਾਂ ਕ੍ਰਿਮੀਨਲ ਬਿਰਤੀ ਦੇ ਕੋਈ ਆਦਮੀ ਸੀ, ਪਰੰਤੂ ਸਿਸਟਮ ਜਦੋਂ ਸਾਡੇ ਨਾਲ ਧੱਕਾ ਕਰਦਾ ਰਿਹਾ, ਉਸ ਸਿਸਟਮ ਦੇ ਅਗੇਂਸਟ ਉਹਨਾਂ ਨੇ ਉਹ ਕਾਰਜ ਕੀਤਾ। ਸੋ ਕੌਮ ਨੂੰ ਸਮਰਪਿਤ ਹੋ ਕੇ ਕੀਤਾ। ਜਿਹੜਾ ਇਸ ਤਰ੍ਹਾਂ ਦੀ ਗੱਲਾਂ ਕਰਨੀਆਂ ਵੀ ਅਹਿਸਾਸ ਕਰਾਉਣਾ, ਇੱਕ ਉਹੀ ਵਰਤਾਰਾ ਉਹ ਲਾਗੂ ਕਰਨਾ ਚਾਹੁੰਦੇ ਆ ਜਿਸ ਤਰ੍ਹਾਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ, ਉਹਨਾਂ ਨੂੰ ਈਨ ਮਨਾਉਣ ਵਾਸਤੇ ਇੱਕ ਸਰਕਾਰਾਂ ਵੱਲੋਂ, ਮੌਕੇ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ। ਸੋ ਇਹ ਸਰਾਸਰ ਗਲਤ ਹੈ, ਕਿਉਂਕਿ ਜਿੰਨੀਆਂ ਕੋਰਟ ਵੱਲੋਂ ਸਜ਼ਾਵਾਂ ਮਿਲੀਆਂ ਸੀ ਉਹ ਪੂਰੀਆਂ ਕਰ ਚੁੱਕੇ। ਕਾਨੂੰਨ ਮੁਤਾਬਕ ਉਹਨਾਂ ਦੀ ਰਿਹਾਈਆਂ ਹੋਣੀ ਚਾਹੀਦੀਆਂ। ਸੋ ਇਸ ਤਰ੍ਹਾਂ ਦਾ ਬਿਆਨ ਦੇਣਾ ਇੱਕ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ ਹੈ। ਪਰ ਜਿਹੜਾ ਇਹ ਵਾਰ-ਵਾਰ ਕੌਜ਼ ਦੇਣਾ, ਇਹ ਇੱਕ ਖੱਬੀ ਪੱਕੀ ਵਿਚਾਰਧਾਰਾ ਦੇ ਵਿੱਚ ਲਿਖਿਆ ਹੈ। ਇਹ ਉਹਨਾਂ ਦੇ ਰਾਹ ਨੇ, ਸਿੱਖ ਕੌਮ ਦਾ ਇੱਕ ਵੱਖਰਾ ਰਾਹ ਨਹੀਂ ਹੋਣਾ ਚਾਹੀਦਾ, ਉਹਨਾਂ ਦਾ ਰਾਹ ਜਾਂ ਇਹ ਵਿਚਾਰਧਾਰਾ ਗਾਂਧੀਵਾਦ ਤੋਂ ਆਉਂਦੀ ਹੈ ਵੀ ਅਸੀਂ ਧਰਨੇ ਲਾਵਾਂਗੇ, ਮਾਰਚ ਕੱਢਾਂਗੇ, ਉਹਨਾਂ ਦਾ ਮਨ ਬਦਲ ਜਾਏਗਾ ਇੱਕ ਦਿਨ। ਮੈਨੂੰ ਲੱਗਦਾ ਨਹੀਂ ਕਿ ਸਿੱਖ ਕੌਮ ਦੇ ਰਾਹ ਸ਼ੁਰੂ ਤੋਂ ਇਤਿਹਾਸ ਕੁਝ ਹੋ ਰਹੇ ਆ, ਸ਼ਾਇਦ ਕੁਝ ਹੋਰ ਕਰ ਲੈਣਾ ਚਾਹੀਦਾ। ਨਹੀਂ, ਦੇਖੋ ਇਤਿਹਾਸ ਰਿਹਾ, ਉਸ ਟਾਈਮ ਵੀ ਮੋਰਚੇ ਲੱਗਦੇ ਰਹੇ ਆ, ਭਾਵੇਂ ਜੈਤੋਂ ਦਾ ਮੋਰਚਾ, ਭਾਵੇਂ ਨਨਕਾਣਾ ਸਾਹਿਬ ਦਾ ਮੋਰਚੇ ਲੱਗਦੇ ਰਹੇ ਹੈ। ਸਿੱਖ ਕੌਮ ਮੋਰਚੇ ਆਪਣਾ ਇਨਸਾਫ ਲੈਣ ਵਾਸਤੇ ਮੋਰਚੇ ਲਾਉਂਦੀ ਰਹੀ ਹੈ। ਸੋ ਉਸੇ ਤਰ 'ਤੇ ਅਸੀਂ ਕੌਮੀ ਇਨਸਾਫ ਮੋਰਚਾ ਲਾਇਆ, ਕਿਉਂਕਿ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਸ਼ਾਂਤਮਈ ਹੈ। ਸ਼ਾਂਤਮਈ ਆਪਣੀ ਆਵਾਜ਼ ਨੂੰ ਸਰਕਾਰਾਂ ਤੱਕ ਪਹੁੰਚਾਉਣ ਵਾਸਤੇ ਇਹ ਇੱਕ ਜ਼ਰੀਆ, ਸੋ ਅਸੀਂ ਉਹ ਅਖਤਿਆਰ ਕੀਤਾ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਸਾਡਾ ਹੱਕ ਬਣਦਾ ਹੈ ਮੋਰਚੇ ਲਾਉਣਾ ਤੇ ਆਪਣੇ ਸਰਕਾਰਾਂ ਤੋਂ ਹੱਕ ਲੈਣਾ। ਬਾਪੂ ਜੀ, ਕਿੱਥੇ ਕਮੀ ਰਹੀ ਹੈ ਕਿ ਸਰਕਾਰ ਹੈ ਜਿਹੜੀ ਉਹ ਝੁਕਣੀ ਰਹੀ, ਕਿਸੇ ਪਾਸੋਂ ਵੀ ਝੁਕਣੀ? ਦੇਖੋ, ਸਰਕਾਰਾਂ ਜੇ ਇਸ ਤਰ੍ਹਾਂ ਦਾ ਰਵੱਈਆ ਰੱਖਣਗੀਆਂ ਜੋ ਅਸਰ ਪਿਛਲੀਆਂ ਸਰਕਾਰਾਂ ਦਾ ਹੋਇਆ,
ਭਾਵੇਂ ਉਹਨਾਂ ਨੇ ਉਸ ਟਾਈਮ ਇਨਸਾਫ ਨਹੀਂ ਦਿੱਤਾ। ਬਰਗਾੜੀ 'ਚ ਮੋਰਚਾ ਲੱਗਿਆ ਸੀ, ਉਹਦਾ ਇਨਸਾਫ ਨਹੀਂ ਦਿੱਤਾ। ਹੋਰ ਕਈ ਮੋਰਚੇ ਲੱਗੇ, ਬਹਿਬਲਾਂ ਕਲਾਂ 'ਚ ਲੱਗਿਆ। ਪਰ ਜੇ ਸਰਕਾਰਾਂ ਅੱਜ ਵੀ ਇਸ ਨੂੰ ਇਨਸਾਫ ਨਹੀਂ ਦੇਣਗੀਆਂ ਤਾਂ ਉਹੀ ਹਾਸਲ ਹੋਏਗਾ ਜਿਹੜੇ ਪਿਛਲੀ ਸਰਕਾਰਾਂ ਦਾ ਹੋਇਆ, ਭਾਵੇਂ ਉਹ ਕਾਂਗਰਸ ਸਰਕਾਰ ਸੀ, ਭਾਵੇਂ ਅਕਾਲੀ ਦਲ ਦੀ ਸਰਕਾਰ ਸੀ। ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵੀ ਜੇ ਅੱਜ ਅਸੀਂ ਉਹਨਾਂ ਨੂੰ ਇਨਸਾਫ ਨਾ ਦਿੱਤਾ ਕੌਮ ਨੂੰ, ਤਾਂ ਇਹਨਾਂ ਦਾ ਵੀ ਹਾਸਲ ਹੋਵੇਗਾ ਜਿਹੜਾ ਪਿਛਲੀ ਸਰਕਾਰਾਂ ਦਾ। ਕਿ ਮੋਰਚਾ ਇੰਤਜ਼ਾਰ ਕਰ ਰਿਹਾ ਸਰਕਾਰਾਂ ਦੀ ਤਬਦੀਲੀ ਦਾ, ਬਿਲਕੁਲ ਸਮਝਿਆ ਜਾ ਸਕਦਾ। ਬਿਲਕੁਲ ਆਪਣੇ ਆਪ ਤਬਦੀਲੀ ਹੋ ਜਾਣੀ ਹੈ। ਦੇਖੋ, ਜੇ ਕਿਸੇ ਜਨਤਾ ਦੀ ਆਵਾਜ਼ ਨਹੀਂ ਸੁਣਨੀ ਸਰਕਾਰਾਂ ਨੇ, ਆਪਣੇ ਆਪੇ ਤਬਦੀਲੀ ਹੋ ਜਾਣੀ ਆ, ਬਦਲਾਅ ਲਿਆਉਣਾ ਨਾ। ਹੁਣ ਉਹਨਾਂ ਦੋ ਪਾਰਟੀਆਂ ਦੇ ਪ੍ਰਸ਼ਾਸਨ ਤੋਂ ਤੰਗ ਹੋ ਕੇ ਹੀ ਉਹਨਾਂ ਨੇ ਤੀਜੀ ਧਿਰ ਚੁਣੀ ਸੀ ਬਦਲਾਅ ਲਿਆਉਣ ਵਾਸਤੇ, ਪਰੰਤੂ ਆਪੇ ਉਸ ਚੀਜ਼ ਤੋਂ ਭੱਜ ਰਹੇ ਹਨ। ਉਸ ਤੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਆਪ ਮੁੱਕਰ ਰਹੇ ਹਨ। ਸੋ ਇਸ ਕਰਕੇ ਇਹਨਾਂ ਤੋਂ ਬਾਅਦ ਵੀ ਹੋਰ ਬਦਲਾਅ ਆ ਸਕਦਾ। ਸਾਰੇ ਪੰਜਾਬ ਦੇ ਹੀ ਹੈ, ਬਾਹਰ ਤੋਂ ਸਾਰੀ ਸੰਗਤ। ਦੇਖੋ, ਇਹ ਪੁਆਧ ਦਾ ਸਾਰੀ ਇਹ ਜਥੇਦਾਰ ਬਲਬੀਰ ਸਿੰਘ ਜੀ ਬੈਰੋਂ ਪਰ ਬੈਠੇ हैं, संत सिंह जी सुहाने तो बैठे हैं, अपने गुरमीत सिंह जी टोनी है, सारे बैठे हैं, बलजीत सिंह भाऊ जी हैं, सरचीनी तो है, बलजिंदर सिंह मटौर तो है। ये सारा ही ਜਿਹੜਾ ਪ੍ਰੋਗਰਾਮ ਹੈ, ਕਿਉਂਕਿ ਅੱਜ 90% ਯੋਗਦਾਨ ਹੈ ਉਹ ਪੁਆਧ ਇਲਾਕੇ ਦਾ। ਸੋ ਸਾਰਾ ਸਮੁੱਚਾ ਪੁਆਧ ਇਲਾਕਾ ਮੋਰਚੇ ਨਾਲ ਡਟ ਕੇ ਖੜਿਆ। ਬਸ ਜੀ ਬਸ ਕਹਿ ਦਿਓ ਤੂੰ, ਬਸ ਜੀ ਬਸ ਬਸ ਪੁਆਧ ਇਲਾਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਅਪੀਲ ਹੈ ਪੁਆਧ ਦੇ ਇਲਾਕੇ ਵੱਲੋਂ ਕਿ ਸਭ ਨੇ, ਇਹ ਪੁਆਧ ਦਾ ਇਲਾਕਾ ਨਹੀਂ, ਸਾਰਾ ਪੰਜਾਬ, ਹਰਿਆਣਾ, ਯੂਪੀ, ਜਿੱਥੋਂ ਵੀ ਸੰਗਤ ਆ ਸਕਦੀ ਹੈ, ਆਪਣੇ ਵਾਹਨ ਲੈ ਕੇ ਜੋਤੀ ਸਰੂਪ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।